ਇਜ਼ਰਾਈਲ ਹਮਾਸ ਜੰਗ ਦਰਮਿਆਨ ਮੱਧ ਪੂਰਬੀ ਖਿੱਤੇ ਦੇ ਮੁਲਕ ਯਮਨ ਵਿੱਚ ਨਵਾਂ ਸੰਕਟ ਖੜਾ ਹੋ ਗਿਆ ਹੈ। ਯਮਨ ਦੇ ਹਾਊਤੀ ਸਮੂਹ ਵੱਲੋਂ ਰੈੱਡ ਸੀ ਵਿੱਚ ਕੌਮਾਂਤਰੀ ਸਮੁੰਦਰੀ ਵਪਾਰ ਦੇ ਲਾਂਘੇ ਤੋਂ ਗੁਜ਼ਰ ਰਹੇ ਵਪਾਰਕ ਸਮੁੰਦਰੀ ਜਹਾਜ਼ਾਂ ਤੇ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਤੇ ਬਰਤਾਨੀਆ ਦੀਆਂ ਫੌਜਾਂ ਨੇ ਯਮਨ ਤੇ ਹਮਲੇ ਕੀਤੇ ਹਨ। ਫਲਸਤੀਨ ਦੀ ਗਾਜ਼ਾ ਪੱਟੀ ਤੇ ਇਜ਼ਰਾਈਲ ਦੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਹਾਊਥੀਆਂ ਨੇ ਦਸੰਬਰ ਮਹੀਨੇ ਰੈੱਡ ਸੀ ਵਿੱਚੋਂ ਲੰਘਦੇ ਇਜ਼ਰਾਈਲ ਤੇ ਇਜ਼ਰਾਈਲ ਦੇ ਹਮਾਇਤੀ ਮੁਲਕਾਂ ਦੇ ਸਮੁੰਦਰੀ ਜਹਾਜ਼ਾਂ ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਰੈੱਡ ਸੀ ਦੇ ਵਪਾਰਕ ਲਾਂਘੇ ਦੀ ਸੁਰੱਖਿਆ ਲਈ ਅਮਰੀਕਾ ਨੇ 20 ਤੋਂ ਵੱਧ ਮੁਲਕਾਂ ਨਾਲ ਮਿਲ ਕੇ ਇੱਕ ਕੋਲੀਜ਼ਨ ਬਣਾਇਆ ਸੀ। ਹਾਊਥੀ ਕੌਣ ਹਨ? ਹਾਊਥੀ ਇੱਕ ਲੜਾਕਿਆਂ ਦੀ ਜਥੇਬੰਦੀ ਹੈ। ਯਮਨ ਮੁਲਕ ਦੀ ਰਾਜਧਾਨੀ ਸਨਾ ਸਮੇਤ ਮੁਲਕ ਦਾ ਵੱਡਾ ਹਿੱਸਾ ਇਹਨਾਂ ਦੇ ਪ੍ਰਬੰਧ ਹੇਠ ਹੈ। ਇਹਨਾਂ ਨੂੰ ਈਰਾਨ ਦਾ ਪੂਰਨ ਸਮਰਥਨ ਹੈ। ਸਥਾਨਕ ਭਾਸ਼ਾ ਵਿੱਚ ਹਾਊਥੀ ਦਾ ਅਰਥ ਅੱਲਾਹ ਦਾ ਸਮਰਥਕ ਹੈ। ਹਾਊਥੀਆਂ ਦਾ ਮੁੱਖ ਆਗੂ ਅਬਦੁਲ ਮਲਿਕ ਅਲ ਹਾਊਥੀ ਹੈ। ਅਬਦੁਲ ਮਲਿਕ ਅਲ ਹਾਊਥੀ ਬਾਰੇ ਖਾਸ ਗੱਲ ਇਹ ਹੈ ਕਿ ਉਹ ਕਦੇ ਮੀਡੀਆ ਸਾਹਮਣੇ ਨਹੀਂ ਆਇਆ ਤੇ ਦੁਨੀਆ ਨੇ ਸਿਰਫ ਉਸ ਦੀਆਂ ਤਸਵੀਰਾਂ ਹੀ ਦੇਖੀਆਂ ਹਨ। ਉਹ ਇੱਕ ਬਹੁਤ ਦਲੇਰ ਜੰਗਜੂ ਜਰਨੈਲ ਵਜੋਂ ਮਸ਼ਹੂਰ ਹੈ। ਉਸ ਦੀ ਉਮਰ 40 ਤੋਂ 50 ਦੇ ਦਰਮਿਆਨ ਹੈ। ਇੱਥੋਂ ਤੱਕ ਕਿ ਹਾਊਥੀਆਂ ਨਾਲ ਜਿਹੜੇ ਵਿਦੇਸ਼ੀ ਮੁਲਕਾਂ ਦੇ ਨੁਮਾਇੰਦੇ ਸੰਪਰਕ ਵੀ ਰੱਖ ਰਹੇ ਹਨ, ਉਹਨਾਂ ਨੂੰ ਵੀ ਅਬਦੁਲ ਮਲਿਕ ਅਲ ਹਾਊਥੀ ਕਦੇ ਆਮੋ ਸਾਹਮਣੇ ਨਹੀਂ ਮਿਲਿਆ। ਇਹ ਨੁਮਾਇੰਦੇ ਯਮਨ ਦੀ ਰਾਜਧਾਨੀ ਸਨਾ ਵਿੱਚ ਹਾਊਥੀਆਂ ਦੇ ਸਖਤ ਪਹਿਰੇ ਹੇਠ ਇੱਕ ਕਮਰੇ ਵਿੱਚ ਪਹੁੰਚ ਕੇ ਅਬਦੁਲ ਮਲਿਕ ਅਲ ਹਾਊਥੀ ਨੂੰ ਇੱਕ ਡਿਜੀਟਲ ਸਕਰੀਨ ਰਾਹੀਂ ਹੀ ਮਿਲਦੇ ਹਨ। ਹਾਊਥੀ 1990 ਵਿੱਚ ਹੋਂਦ ਵਿੱਚ ਆਏ ਸਨ, ਪਰ ਇਹਨਾਂ ਦੀ 2014 ਵਿੱਚ ਉਦੋਂ ਚੜ੍ਹਾਈ ਹੋਈ ਜਦੋਂ ਇਹਨਾਂ ਨੇ ਯਮਨ ਦੀ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ। ਇਸ ਤਖਤਾ ਪਲਟ ਦੇ ਖਿਲਾਫ ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਕੋਲੀਜ਼ਨ ਨਾਲ ਹਾਊਥੀਆਂ ਦੀ ਲਗਾਤਾਰ ਲੜਾਈ ਚੱਲਦੀ ਰਹੀ। ਹਾਲਾਂਕਿ ਹੁਣ ਓਮਾਨ ਦੀ ਵਿਚੋਲਗੀ ਨਾਲ ਹਾਊਥੀਆਂ ਤੇ ਸਾਊਦੀ ਅਰਬ ਦਰਮਿਆਨ ਸੰਧੀ ਦੀ ਗੱਲਬਾਤ ਚੱਲ ਰਹੀ ਹੈ। ਸਾਊਦੀ ਅਰਬ ਨੇ 2023 ਵਿੱਚ ਈਰਾਨ ਨਾਲ ਵੀ ਰਿਸ਼ਤੇ ਮੁੜ ਬਹਾਲ ਕੀਤੇ ਹਨ। ਰੈੱਡ ਸੀ ਦਾ ਲਾਂਘਾ ਨਿਸ਼ਾਨੇ ਤੇ ਕਿਉਂ? ਹਾਊਥੀਆਂ ਦਾ ਕਹਿਣਾ ਹੈ ਕਿ ਉਹ ਇਹਨਾਂ ਹਮਲਿਆਂ ਨਾਲ ਇਜ਼ਰਾਈਲ ਨੂੰ ਗਾਜ਼ਾ ਵਿੱਚ ਹਮਲੇ ਰੋਕਣ ਲਈ ਮਜਬੂਰ ਕਰਨਾ ਚਾਹੁੰਦੇ ਹਨ। ਰੈੱਡ ਸੀ ਏਸ਼ੀਆ ਤੇ ਯੂਰਪ ਦਰਮਿਆਨ ਸਮੁੰਦਰੀ ਵਪਾਰ ਦਾ ਸਭ ਤੋਂ ਸਸਤਾ ਤੇ ਛੋਟਾ ਰਸਤਾ ਹੈ। ਹਾਊਥੀ ਹਮਲਿਆਂ ਕਾਰਨ ਸਮੁੰਦਰੀ ਜਹਾਜ਼ਾਂ ਨੂੰ ਲੰਮੀ ਵਾਟ ਕੱਟ ਕੇ ਜਾਣਾ ਪੈ ਰਿਹਾ ਹੈ, ਜਿਸ ਨਾਲ ਆਰਥਿਕ ਨੁਕਸਾਨ ਤੇ ਮਾਲ ਦਾ ਨੁਕਸਾਨ ਹੋ ਰਿਹਾ ਹੈ। ਰੈੱਡ ਸੀ ਤੋਂ ਦੁਨੀਆ ਦੇ ਸਮੁੰਦਰੀ ਵਪਾਰ ਵਿੱਚ ਸ਼ਾਮਿਲ 30% ਜਹਾਜ਼ ਲੰਘਦੇ ਹਨ। ਹਾਊਥੀਆਂ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਤੇ ਇੰਗਲੈਂਡ ਦੇ ਹਮਲਿਆਂ ਦੇ ਬਾਵਜੂਦ ਉਹ ਰੈੱਡ ਸੀ ਵਿੱਚ ਇਜ਼ਰਾਈਲ ਅਤੇ ਉਸ ਦੇ ਹਮਾਇਤੀਆਂ ਦੇ ਵਪਾਰਕ ਤੇ ਫੌਜੀ ਜਹਾਜ਼ਾਂ ਤੇ ਹਮਲੇ ਜਾਰੀ ਰੱਖਣਗੇ। ਅਮਰੀਕਾ ਤੇ ਇੰਗਲੈਂਡ ਨੇ ਇਹਨਾਂ ਹਮਲਿਆਂ ਨੂੰ ਕੌਮਾਂਤਰੀ ਫੌਜੀ ਕਾਨੂੰਨ ਮੁਤਾਬਕ ਜਾਇਜ਼ ਦੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਤੇ ਯੂਕੇ ਦੇ ਹਮਲੇ ਕਾਮਯਾਬ ਰਹੇ ਹਨ ਤੇ ਇਹਨਾਂ ਦੌਰਾਨ ਕਿਸੇ ਵੀ ਆਮ ਨਾਗਰਿਕ ਦੀ ਮੌਤ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਅਮਰੀਕਾ ਇਹ ਯਕੀਨੀ ਬਣਾਏਗਾ ਕਿ ਜੇ ਹਾਊਥੀ ਇਹ ਕਾਰਵਾਈਆਂ ਕਰਦੇ ਰਹੇ ਤਾਂ ਅਸੀਂ ਜਵਾਬ ਦੇਵਾਂਗੇ। ਅਮਰੀਕਾ ਦੇ ਯੂਐਨ ਵਿੱਚ ਰਾਜਦੂਤ ਲਿੰਡਾ ਥੋਮਸ ਨੇ ਕਿਹਾ ਕਿ ਨਵੰਬਰ ਤੋਂ ਹੁਣ ਤੱਕ ਹਾਊਥੀ ਹਮਲਿਆਂ ਕਾਰਨ ਰੈੱਡ ਸੀ ਵਿੱਚੋਂ 2000 ਤੋਂ ਵੱਧ ਸਮੁੰਦਰੀ ਜਹਾਜ਼ ਆਪਣਾ ਰੂਟ ਬਦਲਣ ਲਈ ਮਜਬੂਰ ਹੋਏ ਹਨ। ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਅਮਰੀਕਾ ਤੇ ਯੂਕੇ ਨੇ ਇਹ ਹਮਲੇ ਸਵੈ ਰੱਖਿਆ ਲਈ ਕੀਤੇ ਹਨ। ਅਮਰੀਕਾ ਦੇ ਸੀਨੀਅਰ ਫੌਜੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਯਮਨ ਵਿੱਚ 30 ਦੇ ਕਰੀਬ ਥਾਵਾਂ ਤੇ ਇਹ ਹਮਲੇ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਯਮਨ ਵਿੱਚ ਲੋਕ ਸੜਕਾਂ ਤੇ ਆਏ ਅਤੇ ਅਮਰੀਕਾ ਤੇ ਯੂਕੇ ਖਿਲਾਫ ਪ੍ਰਦਰਸ਼ਨ ਕੀਤਾ। ਅਮਰੀਕਾ ਦੇ ਅੰਦਰ ਰਾਸ਼ਟਰਪਤੀ ਬਾਈਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਕਈ ਕਾਂਗਰਸ ਮੈਂਬਰਾਂ ਨੇ ਇਸ ਹਮਲੇ ਦੇ ਫੈਸਲੇ ਨੂੰ ਅਮਰੀਕਾ ਦੇ ਸੰਵਿਧਾਨ ਖਿਲਾਫ ਫੈਸਲਾ ਦੱਸਦਿਆਂ ਬਾਈਡਨ ਦਾ ਵਿਰੋਧ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੰਵਿਧਾਨ ਦੀ ਧਾਰਾ 1 ਮੁਤਾਬਕ ਕਿਸੇ ਖਿਲਾਫ ਵੀ ਜੰਗ ਛੇੜਨ ਤੋਂ ਪਹਿਲਾਂ ਕਾਂਗਰਸ ਤੋਂ ਸਹਿਮਤੀ ਲੈਣੀ ਜ਼ਰੂਰੀ ਹੁੰਦੀ ਹੈ, ਜੋ ਇਸ ਮਾਮਲੇ ਵਿੱਚ ਨਹੀਂ ਲਈ ਗਈ। ਕੁਝ ਰਿਪਬਲਿਕਨ ਮੈਂਬਰਾਂ ਨੇ ਵੀ ਇਹਨਾਂ ਮੈਂਬਰਾਂ ਨਾਲ ਸਹਿਮਤੀ ਜਤਾਉਂਦਿਆਂ ਇਸ ਹਮਲੇ ਦਾ ਵਿਰੋਧ ਕੀਤਾ ਹੈ।